अक़वामी मुत्तहिदा दे चार्टर के मुताबिक दुनिया के तमाम बच्चों नूं अपनी मादरी जुबान में तालीम का हक है, पर बड़े दुख की गल है कि दुनिया की सब तो वड्डी पंजाबी आबादी बेजुबान है। उन्हां दी अपनी जुबान पढ़न दा हक हासिल नहीं। असी दफ्तरां दे विच पंजाबी नहीं बोल सकते, असी दफ्तरां दे विच पंजाबी च अर्जी नहीं दे सकते, असी पंजाबी विच उत्थे गल नहीं कर सकते। साडा हक है, साडा मुतालबा है कि पंजाब दे प्राइमरी पद्धर तो लैके हाई पद्धर तक पंजाबी जुबान नूं लाजमी करार दिता जावे। पंजाबी 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 भाई तुसी भी बोलो, भाई तुसी भी बोलो, भारत की बोली, भारत की बोली। कोई नजायज डिमांड कोई नहीं है कि साडा हक है कि साडी मां बोली है, साडी धरती की जुबान है, साडी सकाफत है, साडा कल्चर है। ਅਸੀਂ ਪੁੱਤਰ ਹਾਂ ਪੰਜਾਬ ਦੇ, ਪੰਜਾਬੀ ਬੋਲਾਂਗੇ। मादरी जुबान च जिहड़ी सिक्ख्या हो सकती है ਉਹ ਦੂਜੀ ਜ਼ੁਬਾਨ 'ਚ ਨਹੀਂ ਹੋ ਸਕਦੀ। मैं समझना कि सानू भरपूर तरीके नाल अपनी जुबान की बढ़ोतरी वास्ते, अपनी जुबान की स्कूलों की लगवाई वास्ते अपना किरदार अदा करना चाहिए। मैं समझदी हां कि स्कूलों के प्रिंसीपल कॉलेजेस दे विच जिहड़े प्रिंसीपल्स ने और जिहड़े प्रोफेसर्स ने लेक्चरार ने या घरां दे विच जिहड़े भी बुजुर्ग ने उन्हां दी अज दी सब तो वड्डी जिम्मेदारी है कि वो अपने बच्चों दे नाल पंजाबी बोलनी शुरू कर देन। लाडीका अकला ने इल्मां दे समुंदर पीते ने, ए बुल्ले शाह दी धरती है, इस नानक पैदा कीते ने, ए टिल्ला बाला नाथां दा ए वारस दी डोली है। मैं पंजाब दा पुत्तर हां, पंजाबी मेरी बोली है। पूरे पंजाब दी बोली, लैंदे दी बोली, जुड़दे दी बोली, स्कूलां विच पढ़ाओ, प्राइमरी तो पढ़ाओ, उस्ताद देवो, उस्ताद देवो, स्कूलां विच पढ़ाओ। ओए असले कर रहनी, ए हक है साडा। बहुत सारे पंजाबी प्यारे होण दा दावा करते ने कि ਅਸੀਂ ਪੰਜਾਬੀਅਤ ਵਾਸਤੇ ਬੜਾ ਕੁਝ ਕੀਤਾ ਹੈ, ਪਰ ਉਹਨਾਂ ਕੋਲੋਂ 21 ਫਰਵਰੀ ਦੇ ਦਿਨ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਹੀਂ ਸਰੀ। ਬਾਹਰ ਰੈਲੀ ਹੋ ਰਹੀ ਹੈ ਔਰ ਉਹ ਲੋਕ ਪ੍ਰੈਸ ਕਲੱਬ ਦੇ ਅੰਦਰ ਬੈਠੇ ਨੇ, ਉਹਨਾਂ ਨੂੰ ਲੋੜ ਹੁੰਦੀ ਸਿਰਫ ਕੈਮਰਾ ਮਾਈਕ, ਉਹਨਾਂ ਨੂੰ ਕੈਮਰਾ ਔਰ ਮਾਈਕ ਔਰ ਸਟੇਜ ਦੇ ਕੇ ਜਿੱਥੇ ਮਰਜ਼ੀ ਲੈ ਜਾਵੋ। ਉਹਨਾਂ ਦੀ ਕਾਜ਼ ਕੈਮਰਾ ਮਾਈਕ ਔਰ ਸਟੇਜ ਤੋਂ ਸ਼ੁਰੂ ਹੁੰਦੀ ਹੈ ਔਰ ਉੱਥੇ ਖਤਮ ਹੋ ਜਾਂਦੀ ਹੈ। ਉਹ ਪਹਿਲੇ ਮੈਂ ਤੁਹਾਨੂੰ ਲਤੀਫਾ ਸੁਣਾ ਦਿਆਂ, ਵਾਕਿਆ ਤੇ ਨਹੀਂ ਹੈ, ਲਤੀਫਾ ਹੈ ਕਿ ਇੱਕ ਬੰਦਾ ਸਵੇਰੇ ਤਹੱਜੁਦ ਵੀ ਪੜ੍ਹਦਾ ਸੀ, 5 ਵੇਲੇ ਨਮਾਜ਼ਾਂ ਵੀ ਪੜ੍ਹਨੀਆਂ ਔਰ ਖੂਬ ਮਿਹਨਤ ਕਰਨੀ ਔਰ ਸਾਰੇ ਉਹਨੇ ਬੜੀ ਧਿਆਨ ਦੇ ਨਾਲ ਇਬਾਦਤ ਵੱਲ ਖਾਸ ਕਰਕੇ ਬੜੀ ਤਵੱਜੋ ਦੇਣੀ। ਉਹ ਬੰਦੇ ਦਾ ਵਿਆਹ ਹੋ ਗਿਆ, ਕਿਤੇ ਚੰਗੀ ਥਾਂ ਵਿਆਹ ਹੋ ਗਿਆ ਜਿੱਥੋਂ ਵਾਹਵਾ ਉਹਨੂੰ ਦਾਜ ਦੂਜ ਵੀ ਮਿਲਿਆ ਔਰ ਸਹੁਰੇ ਤਗੜੇ ਮਿਲ ਗਏ। ਉਹ ਬੰਦੇ ਨੇ ਮਸੀਤੀਆਂ ਛੱਡਦਾ, ਇਬਾਦਤਾਂ ਛੱਡ ਦਿੱਤੀਆਂ। ਕਿਸੇ ਸਿਆਣੇ ਨੇ ਪੁੱਛਿਆ ਕਿ ਬਈ ਬਿੱਲੀਆ ਤੂੰ ਮਸੀਤੇ ਨਹੀਂ ਆਉਂਦਾ, ਤੂੰ ਤੇ 5 ਵਕਤ ਦਾ ਨਮਾਜ਼ੀ ਤਹੱਜੁਦ ਗੁਜ਼ਾਰ ਬੰਦਾ ਸੈਂ। ਉਹਨੇ ਕਿ ਸਰਕਾਰ ਮੈਂ ਜਿਹਦਾ ਕਰਕੇ ਜਿਸ ਕੰਮ ਲਈ, ਜਿਸ ਹਾਸਲ ਉਸੂਲ ਵਾਸਤੇ ਮੈਂ ਸਭ ਕੁਝ ਕਰਨਾ ਸੋ ਮੈਨੂੰ ਮਿਲ ਗਿਆ, ਹੁਣ ਮੈਨੂੰ ਕੀ ਲੋੜ ਹੈ ਨਮਾਜ਼ਾਂ ਪੜ੍ਹਨ ਦੀ। ਜੀ ਪਿਆਰਿਓ, ਕੀ ਹਾਲ ਹੈ? ਠੀਕ ਠਾਕ ਹੋ? अच्छा, 21 फरवरी मादरी ਜ਼ਬਾਨਾਂ ਦਾ ਆਲਮੀ ਦਿਨ ਔਰ ਇਸ ਆਲਮੀ ਦਿਨ ਤੇ ਝਾਕ ਪਾਈ ਜਾਂਦੀ ਹੈ ਮਾਦਰੀ ਜ਼ਬਾਨਾਂ ਦੀ ਅਹਿਮੀਅਤ ਵਾਸਤੇ। ਅਕਵਾਮੀ ਮੁਤਹਿਦਾ ਦੇ ਚਾਰਟਰ ਦੇ ਮੁਤਾਬਿਕ 21 ਫਰਵਰੀ ਨੂੰ ਆਲਮੀ ਤੌਰ ਤੇ ਮਾਦਰੀ ਜ਼ਬਾਨਾਂ ਦਾ ਦਿਨ ਮਿਥਿਆ ਗਿਆ, ਜਿਹਦੇ ਵਾਸਤੇ ਬੰਗਾਲੀਆਂ ਦੀ ਬਹੁਤ ਮਿਹਰਬਾਨੀ। ਬੰਗਾਲੀ ਪਾਕਿਸਤਾਨ ਦੀ ਇੱਕ ਅਕਸਰੀਅਤ ਸੀ ਜਦੋਂ ਪਾਕਿਸਤਾਨ ਬਣਿਆ ਔਰ ਉਹਨਾਂ ਨੇ ਇਹਨਾਂ ਜ਼ਿਆਦਤੀਆਂ ਦਾ ਕਰਕੇ ਹੱਥ ਜੋੜ ਕੇ ਅਕਲੀਅਤ ਕੋਲੋਂ, ਯਾਨੀ ਆਬਾਦੀ ਦੇ ਵਿੱਚ ਅਕਲੀਅਤ ਕੋਲੋਂ ਆਬਾਦੀ ਦੀ ਅਕਸਰੀਅਤ ਨੇ ਆਜ਼ਾਦੀ ਮੰਗੀ। ਇਸ ਵੇਲੇ ਮੌਜੂਦਾ ਪਾਕਿਸਤਾਨ ਦੇ ਵਿੱਚ ਕਹਿਣ ਨੂੰ ਤੇ ਪੰਜਾਬੀ ਅਕਸਰੀਅਤ ਹੈ, ਲੇਕਿਨ ਪੰਜਾਬੀ ਕਾਜ਼ ਔਰ ਪੰਜਾਬੀ ਦੀ ਗੱਲ ਨੂੰ ਸਮਝਣ ਵਾਲੇ, ਪੰਜਾਬੀਅਤ ਨੂੰ ਸਮਝਣ ਵਾਲੇ ਅਕਲੀਅਤ ਵਿੱਚ ਨੇ। ਲੇਕਿਨ
ਦੂਸਰੇ ਤਿੰਨਾਂ ਸੂਬਿਆਂ ਵੱਲੋਂ ਔਰ ਖਾਸ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਵਿੱਚੋਂ ਵੀ ਉਲਾਮਾ ਦਿੱਤਾ ਜਾਂਦਾ ਹੈ ਕਿ ਜੀ ਸਾਡੇ ਵਸਾਇਲ ਔਰ ਸਾਡੇ ਮਾਮਲਾਤ ਦੇ ਉੱਤੇ ਇਹ ਕਾਬਜ਼ ਨੇ, ਜਦੋਂ ਕਿ ਅਸੀਂ ਉਹਨੇ ਹੀ ਮਜ਼ਲੂਮ ਆ ਜਿਨ੍ਹਾਂ ਇਸ ਖਿੱਤੇ ਦੇ ਕੋਈ ਵੀ ਪਸਮਾਨਦਾ ਇਲਾਕੇ ਦੇ ਰਹਿਣ ਵਾਲੇ ਲਾਹੌਰ ਦੀਆਂ ਸਿਰਫ ਲਾਹੌਰ ਦੇ ਮਾਲ ਰੋਡ ਨੂੰ ਵੇਖ ਕੇ ਔਰ ਲਾਹੌਰ ਦੇ ਜੇਲ੍ਹ ਰੋਡ ਨੂੰ ਵੇਖ ਕੇ ਅੰਦਰੂਨ ਵੇਖ ਕੇ ਤੇ ਇਹ ਤਾਸੁਰ ਕਾਇਮ ਕਰਨਾ ਕਿ ਜੀ ਇਹ ਬਹੁਤ ਜ਼ਿਆਦਾ, ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪੂਰੇ ਪਾਕਿਸਤਾਨ ਦੇ ਵਿੱਚ ਦੂਸਰੇ ਇਲਾਕਿਆਂ ਨਾਲੋਂ ਇਸ ਖਿੱਤੇ ਨੇ ਜ਼ਿਆਦਾ ਤਰੱਕੀ ਕੀਤੀ, ਪਰ ਕਿਸੇ ਕੋ ਖੋ ਕੇ ਨਹੀਂ ਕੀਤੀ, ਆਪਣੇ ਵਸਾਇਲ ਨਾਲ ਕੀਤੀ, ਆਪ ਕੀਤੀ। ਅੱਜ ਅਸੀਂ ਸਿਰਫ ਗੱਲ ਕਰ ਰਹੇ ਹਾਂ ਜ਼ੁਬਾਨ ਤੇ ਔਰ ਜ਼ੁਬਾਨ ਦੇ ਜਿਹੜੇ ਬਹੁਤ ਸਕੇ ਬਣਦੇ ਨੇ ਉਹਨਾਂ ਤੇ। 21 ਫਰਵਰੀ ਨੂੰ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਰੈਲੀ ਹੋਈ, ਬਹੁਤ ਆਲਾ ਬਹੁਤ ਸ਼ਾਨਦਾਰ ਰੈਲੀ ਹੋਈ। ਜਿਹੜੇ ਖਾਲਿਸਤਾਨ ਮੂਵਮੈਂਟ ਨਾਲ ਤਾਲੁਕ ਰੱਖਦੇ ਨੇ, ਖਾਲਿਸਤਾਨ ਪੰਜਾਬੀਅਤ ਵਾਸਤੇ ਗੱਲ ਕਰਦੇ ਨੇ, ਉਹ ਸਾਰੇ ਦੇ ਸਾਰੇ ਲੋਕ ਉੱਥੇ ਮੌਜੂਦ ਸਨ। ਹਾਂ, ਦੂਜੇ ਪਾਸੇ ਬਿਲਕੁਲ ਪ੍ਰੈਸ ਕਲੱਬ ਦੇ ਅੰਦਰ ਉਹ ਲੋਕ ਮੌਜੂਦ ਸਨ ਜਿਨ੍ਹਾਂ ਦੀ ਪੰਜਾਬੀਅਤ, ਜਿਨ੍ਹਾਂ ਦਾ ਕਾਜ਼ ਸਿਰਫ ਔਰ ਸਿਰਫ ਮਾਈਕ, ਸਟੇਜ ਔਰ ਕੈਮਰਾ ਤੋਂ ਸ਼ੁਰੂ ਹੁੰਦਾ ਹੈ ਔਰ ਉੱਥੇ ਖਤਮ ਹੋ ਜਾਂਦਾ ਹੈ। ਜਿੱਥੇ ਉਹ ਵੇਖਦੇ ਨੇ ਕਿ ਉਹਨਾਂ ਕੋਲ ਮਾਈਕ, ਸਟੇਜ ਔਰ ਕੈਮਰਾ ਸਾਹਮਣੇ ਨਹੀਂ ਹੈ, ਉਹ ਉੱਥੇ ਨਹੀਂ ਜਾਂਦੇ। ਉਹ ਸਿਰਫ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਕਵਰੇਜ ਮਿਲੇ, ਉਹਨਾਂ ਕੋਲ ਮਾਈਕ ਆਵੇ ਔਰ ਉਹਨਾਂ ਨੂੰ ਸਟੇਜ ਤੇ ਬਿਠਾਇਆ ਜਾਵੇ। ਦਰਸ਼ਨੀ ਭਲਵਾਨ ਮੌਜੂਦ ਸਨ, ਲੇਕਿਨ ਨਾ ਸਿਰਫ ਕਿ ਉਹ ਰੈਲੀ ਵਿੱਚ ਨਹੀਂ ਆਏ, ਬਲਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ 21 ਫਰਵਰੀ ਦੇ ਹਵਾਲੇ ਨਾਲ ਕੋਈ ਪੋਸਟ ਨਹੀਂ ਲਾਈ। ਮੈਂ ਥੋੜੀ ਦੇਰ ਪਹਿਲੇ ਤੱਕ ਚੈੱਕ ਕਰ ਰਿਹਾ ਸੀ ਕਿ ਉਹਨਾਂ ਦੀ ਕੋਈ ਪੋਸਟ 21 ਫਰਵਰੀ ਦੇ ਹਵਾਲੇ ਨਾਲ, ਪੰਜਾਬੀ ਜ਼ੁਬਾਨ ਦੇ ਹਕੂਕ ਦੇ ਹਵਾਲੇ ਨਾਲ ਬਿਲਕੁਲ ਵੀ ਨਹੀਂ ਹੈ। ਹਾਂ, ਉਹਨਾਂ ਕੋਲੋਂ ਉਹਨਾਂ ਦੀ ਦਾਨਿਸ਼ਵਰੀ ਜਿੰਨੀ ਮਰਜ਼ੀ ਪੁੱਛ ਲਵੋ ਔਰ ਉਹ ਕਹਿਣਗੇ ਕਿ ਦੁਨੀਆ ਦੇ ਵਿੱਚ ਸਾਡੇ ਤੋਂ ਵੱਧ ਕੋਈ ਆਲਮ ਔਰ ਦਾਨਿਸ਼ਵਰ ਅਜੇ ਤੱਕ ਨਹੀਂ ਜੰਮਿਆ, ਇਹ ਉਹਨਾਂ ਦਾ ਆਪਣਾ ਕਹਿਣਾ ਹੈ। ਸੋ ਐਸੇ ਮਿੱਤਰ ਵੀ ਜਿਨ੍ਹਾਂ ਦਾ ਹਾਸਲ ਉਸੂਲ ਸ਼ਾਇਦ ਕੁਝ ਖਾਸ ਮਕਾਸਦ ਸਨ, ਉਹਨਾਂ ਦਿਨਾਂ ਵਿੱਚ ਤੁਸੀਂ ਤਸਵੀਰਾਂ ਵੀ ਉਹਨਾਂ ਨਾਲ ਵੇਖ ਸਕਦੇ ਹੋ, ਉਹਨਾਂ ਦੀ ਐਕਟੀਵਿਟੀ ਵੀ ਉਹਨਾਂ ਨਾਲ ਵੇਖ ਸਕਦੇ ਹੋ, ਬਲਕਿ ਉਸ ਤੋਂ ਬਾਅਦ ਵੀ, ਉਸ ਤੋਂ ਪਹਿਲੇ ਵੀ ਉਹਨਾਂ ਦੀ ਐਕਟੀਵਿਟੀ ਵੇਖ ਸਕਦੇ ਹੋ। ਲੇਕਿਨ ਉਹ ਪੰਜਾਬੀ ਜ਼ੁਬਾਨ ਦੇ ਹੱਕਾਂ ਵਾਸਤੇ ਇੱਕ ਰੈਲੀ ਮੇਰੇ ਖਿਆਲ ਅੱਧਾ ਕਿਲੋਮੀਟਰ ਵੀ ਨਹੀਂ ਬਣਦਾ ਔਰ ਉੱਥੇ ਤਕਰੀਬਨ 1 ਤੋਂ 1.5 ਘੰਟੇ ਦਾ ਟਾਈਮ ਬਣਦਾ ਹੈ, ਜਿੱਥੇ ਖਲੋ ਕੇ ਅਸੀਂ ਗੱਲਬਾਤ ਕਰ ਰਹੇ ਸਾਂ ਔਰ ਆਵਾਜ਼ ਪਹੁੰਚਾਉਣ ਦਾ ਮਕਸਦ ਸੀ ਸਰਕਾਰੀ ਦਰਬਾਰੇ ਆਵਾਜ਼ ਪਹੁੰਚਾਉਣਾ, ਔਰ ਅਸੀਂ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਾਂ। ਉਹਨਾਂ ਨੇ ਇੰਨੀ ਤਕਲੀਫ ਨਹੀਂ ਕੀਤੀ ਕਿ ਉਹ ਸਾਡੇ ਨਾਲ ਆ ਕੇ ਖਲੋ ਜਾਣ, ਕੋਈ 10 ਮਿੰਟ ਵਾਸਤੇ ਖਲੋ ਜਾਣ ਜਾਂ 2 ਕਦਮ ਰੈਲੀ ਦੇ ਵਿੱਚ ਤੁਰ ਲੈਣ, ਕਿਉਂਕਿ ਉਹਨਾਂ ਦਾ ਮਕਸਦ ਹਾਸਲ ਉਹਨਾਂ ਨੂੰ ਹੋ ਗਿਆ। ਸੋ ਉਹ ਆਪਣੇ ਜਿਸ ਮਕਸਦ ਵਾਸਤੇ ਉਹ ਵਿਖਾਲੇ ਕਰਦੇ ਸਨ, ਦਰਸ਼ਨੀ ਭਲਵਾਨ ਬਣੇ ਹੋਏ ਸਨ, ਉਸ ਮਕਸਦ ਦੇ ਵਿੱਚ ਉਹ ਕਾਮਯਾਬ ਹੋ ਗਏ। ਲਿਹਾਜ਼ਾ ਉਹਨਾਂ ਦਾ ਹੁਣ ਕਾਜ਼ ਤੇ ਉਹਨਾਂ ਦੀ ਇਹੀ ਸੀ, ਜਿਵੇਂ ਪਹਿਲੇ ਦੋਸਤਾਂ ਦੀ ਦੱਸੀਏ ਕਿ ਉਹਨਾਂ ਦੀ ਕਾਜ਼ ਕੈਮਰਾ, ਸਟੇਜ ਔਰ ਮਾਈਕ ਤੋਂ ਸ਼ੁਰੂ ਹੁੰਦੀ, ਉੱਥੇ ਖਤਮ ਹੁੰਦੀ ਹੈ। ਤਾਂ ਇਹਨਾਂ ਦੀ ਕਾਜ਼ ਵੀ ਇੱਕ ਖਾਸ ਮਕਸਦ ਵਾਸਤੇ ਸੀ ਔਰ ਉਹ ਮਕਸਦ ਹਾਸਲ ਹੋਣ ਤੋਂ ਬਾਅਦ ਉਹਨਾਂ ਦੀ ਕਾਜ਼ ਔਰ ਉਹਨਾਂ ਦਾ ਮਕਸਦ ਹਾਸਲ ਹੋ ਗਿਆ। ਪੰਜਾਬੀ ਜ਼ੁਬਾਨ ਇਸ ਖਿੱਤੇ ਦੀ, ਨਾ ਸਿਰਫ ਇਸ ਖਿੱਤੇ ਦੀ ਬਲਕਿ ਦੁਨੀਆ ਦੀ ਵੱਡੀ ਜ਼ੁਬਾਨ ਹੈ। ਤਾਰੀਖੀ ਤੌਰ ਤੇ ਵੇਖਿਆ ਜਾਵੇ ਤੇ ਅਜ਼ੀਮ ਔਰ ਕਦੀਮ ਜ਼ੁਬਾਨ ਹੈ, ਬਹੁਤ ਵੱਡੀ ਜ਼ੁਬਾਨ ਹੈ। ਇਸ ਜ਼ੁਬਾਨ ਦੇ ਵਿੱਚ ਜਿਹੜਾ ਅਦਬ ਤਖਲੀਕ ਹੋਇਆ, ਇਸ ਜ਼ੁਬਾਨ ਦਾ ਜਿਹੜਾ ਖਾਲਿਸਤਾਨ ਕਲਾਸਿਕੀ ਲਿਟਰੇਚਰ ਹੈ, ਉਹ ਦੁਨੀਆ ਦਾ ਵੱਡਾ ਲਿਟਰੇਚਰ ਹੈ। ਇਹ ਚੀਜ਼ਾਂ ਸੋਚਣ ਵਾਸਤੇ, ਉਹਨਾਂ ਵਾਸਤੇ ਗੌਰ ਕਰਨ ਵਾਸਤੇ ਬਹੁਤ ਜ਼ਰੂਰੀ ਨੇ। ਫਿਰ ਮੈਨੂੰ ਇੱਕ ਹੋਰ ਵੀ ਨੇ ਜੋ ਪੰਜਾਬੀ ਦਾ ਖਾ ਰਹੇ ਨੇ, ਉਹ ਹੁਣ ਮੌਜੂਦਾ ਤੌਰ ਤੇ ਇਸ ਵੇਲੇ ਸਟਿਲ ਵੀ ਬਹੁਤ ਸਾਰੇ ਕਾਲਜਿਸ, ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾ ਰਹੇ ਨੇ, ਆਪਣੇ ਸ਼ੋਬਿਆਂ ਦੇ ਪ੍ਰਧਾਨ ਵੀ ਨੇ ਔਰ ਉੱਥੇ ਬਹੁਤ ਸਾਰੇ ਸਟੂਡੈਂਟਸ ਨੇ ਜੋ ਪੰਜਾਬੀ ਪੜ੍ਹਦੇ ਨੇ। ਉਹਨਾਂ ਨੇ ਵੀ ਸਹੁੰ ਖਾਧੀ ਹੈ ਕਿ ਨਾ ਉਹਨਾਂ ਰੈਲੀ 'ਚ ਸ਼ਾਮਲ ਹੋਣਾ ਹੈ, ਨਾ ਉਹਨਾਂ ਨੇ ਆਪਣੇ ਕਿਸੇ ਸਟੂਡੈਂਟ ਨੂੰ ਲਿਆਉਣਾ ਹੈ, ਕਿ ਜਿਹਦਾ ਤੁਸੀਂ ਰਿਜ਼ਕ ਖਾ ਰਹੇ ਹੋ ਉਹ ਤੇ ਕਮ ਅਜ਼ ਕਮ ਹਲਾਲ ਕਰੋ ਯਾਰ, ਉਸ ਰਿਜ਼ਕ ਨੂੰ ਤੇ ਤੁਸੀਂ ਹਲਾਲ ਕਰੋ। ਜਿਸ ਕਾਜ਼ ਦਾ, ਜਿਹਦੇ ਤੇ ਰੋਜ਼ੀ ਰੋਟੀ ਤੁਹਾਡੀ ਲੱਗੀ ਹੋਈ ਹੈ, ਕਮ ਅਜ਼ ਕਮ ਉਹਦੇ ਵਾਸਤੇ ਤੇ ਤੁਸੀਂ ਥੋੜਾ ਜਿਹਾ ਕੁਝ ਕਰ ਸਕਦੇ ਹੋ।
ਉਹਨਾਂ ਵੀ ਮਾਜ਼ਰਤ ਨਾਲ ਉਹਨਾਂ ਕੁਝ ਨਹੀਂ ਕੀਤਾ, ਨਾ ਉਹ ਆਪ ਆਏ ਨਾ ਕੋਈ ਉਹਨਾਂ ਦੇ ਸਟੂਡੈਂਟਸ ਆਏ, ਉਹਨਾਂ ਦਾ ਵੀ ਕੋਈ ਇਹਦੇ ਵਿੱਚ ਅਮਲ ਦਖਲ ਬਿਲਕੁਲ ਵੀ ਨਹੀਂ ਰਿਹਾ। ਹਾਂ, ਉਹਨਾਂ ਦੇ ਆਪਣੇ ਮਸਾਇਲ ਵੇਖ ਲਵੋ, ਬਹੁਤ ਜ਼ਿਆਦਾ ਆਪਸੀ ਝਮੇਲੇ ਔਰ ਸਾਰੇ। ਤੀਸਰੇ ਨੰਬਰ ਤੇ ਜਿਨ੍ਹਾਂ ਦਾ 2 ਸਾਲ ਪਹਿਲੇ ਤੱਕ ਪੰਜਾਬੀ ਮੂਵਮੈਂਟ ਨਾਲ ਕੋਈ ਤਾਲੁਕ ਨਹੀਂ ਸੀ, ਉਹਨਾਂ ਦਾ ਪੰਜਾਬੀ ਤਹਿਰੀਕ ਨਾਲ ਕੋਈ ਤਾਲੁਕ ਨਹੀਂ ਸੀ, ਉਹ ਆਏ, ਅਸੀਂ ਜੀ ਆਇਆਂ ਕਹਿੰਦੇ ਆ, ਲੇਕਿਨ ਉਹ ਤਬਸਰੇ ਨਾ ਕਰਨ ਪੰਜਾਬੀ ਮੂਵਮੈਂਟ ਦੇ ਉੱਤੇ ਕਿ ਖਤਮ ਹੋ ਗਈ ਤੇ ਗੇ ਹੋ ਗਈ। ਤੁਹਾਨੂੰ ਜੁਮਾ 8 ਦਿਨ ਤੁਹਾਨੂੰ ਹੋਏ ਨੇ, ਤੁਸੀਂ ਆਏ ਹੋ, ਜਿਹੜੀਆਂ ਅੰਦਰ ਕਾਨਫਰੰਸਿਸ ਹੁੰਦੀਆਂ ਨੇ ਔਰ ਜਾਂ ਕੁਝ ਆਪਣੀ ਮਾਨਤਾ ਵਾਸਤੇ ਜਾਂ ਕੋਈ ਰੁਪਏ ਪੈਸੇ ਵਾਸਤੇ ਜਾਂ ਜੋ ਵੀ ਤੁਹਾਡੇ ਆਪਣੇ ਮਸਾਇਲ ਹੋਣਗੇ, ਅਗਰ ਤੇ ਖਾਲਿਸਤਾਨ ਤੁਸੀਂ ਤਹਿਰੀਕ ਵਾਸਤੇ ਆਏ ਤੇ ਸਾਨੂੰ ਪਤਾ ਲੱਗਦਾ ਕਿ ਤੁਸੀਂ ਮੂਵਮੈਂਟ ਵਿੱਚ ਸ਼ਾਮਲ ਹੋਏ ਹੋ। ਇਖਤਲਾਫ ਸਾਨੂੰ ਕਿਸੇ ਇੱਕ ਸ਼ਖਸ ਨਾਲ ਹੋ ਸਕਦਾ ਹੈ, ਸ਼ਖਸੀਅਤ ਨਾਲ ਹੋ ਸਕਦਾ ਹੈ, ਕਾਜ਼ ਨਾਲ ਤਾਂ ਕੋਈ ਇਖਤਲਾਫ ਨਹੀਂ ਹੈ। ਰੈਲੀ ਦੇ ਵਿੱਚ, ਰੈਲੀ ਤੇ ਪੰਜਾਬੀ ਕਾਜ਼ ਵਾਸਤੇ ਸੀ, ਪੰਜਾਬੀ ਜ਼ੁਬਾਨ ਦੇ ਹੱਕਾਂ ਵਾਸਤੇ ਸੀ, ਤੇ ਜੇ ਉੱਥੇ ਤੁਸੀਂ ਚੁਧਰਾਹਟ ਦਾ ਮਾਮਲਾ ਲੈ ਕੇ ਬਹਿਣਾ, ਇਹਦਾ ਮਤਲਬ ਹੈ ਕਿ ਤੁਹਾਡਾ ਮਸਲਾ ਚੁਧਰਾਹਟ ਹੈ, ਪੰਜਾਬੀ ਨਹੀਂ ਹੈ, ਪੰਜਾਬੀ ਕਤਲ ਤੁਹਾਡਾ ਮਸਲਾ ਨਹੀਂ ਹੈ। ਸੋ ਉਹਨਾਂ ਦੇ ਤਬਸਰੇ ਔਰ ਉਹ ਵੱਖਰੇ ਬਹਿ ਕੇ ਬੜੇ ਦਾਨਿਸ਼ਵਰ ਬਣੇ ਆ। ਸੋ ਇੱਕ ਇਹ ਜਿਹੜੀ ਖੇਪ ਆਈ ਹੈ ਨਾ ਦਾਨਿਸ਼ਵਰਾਂ ਦੀ ਪਿਛਲੇ 2 ਸਾਲਾਂ 'ਚ, ਜਿਹੜੇ ਵਰਕਰ ਨਹੀਂ ਨੇ, ਜਿਨ੍ਹਾਂ ਦਾ ਮੂਵਮੈਂਟ ਨਾਲ ਕੋਈ ਤਾਲੁਕ ਨਹੀਂ ਹੈ, ਜਿਨ੍ਹਾਂ ਦਾ ਤਹਿਰੀਕ ਨਾਲ ਕੋਈ ਤਾਲੁਕ ਨਹੀਂ ਹੈ, ਇਹ ਬੜੀ ਇੱਕ ਖਤਰਨਾਕ ਸੂਰਤ-ਏ-ਹਾਲ ਮੈਨੂੰ ਨਜ਼ਰ ਆ ਰਹੀ ਹੈ ਕਿ ਬਾਹਰ ਬਹਿ ਕੇ ਔਰ ਸਿਰਫ ਤਬਸਰੇ ਕਰੀ ਜਾਣੇ। ਇੱਕ ਸਾਡਾ ਦੋਸਤ ਹੈ, ਉਹ ਬਸ ਇੰਜ ਗੇੜੀ ਕੱਢ ਕੇ ਗਿਆ ਔਰ ਜਾ ਕੇ ਉਹਨੇ ਵੀ ਤਬਸਰਾ ਕਰ ਦਿੱਤਾ, ਜੀ ਬਹੁਤ ਚੰਗਾ ਨਹੀਂ, ਉਹ ਬਈ ਆਪਣਾ ਹਿੱਸਾ ਤੇ ਪਾ, ਬਈ ਚੰਗਾ ਨਹੀਂ ਹੋਇਆ ਤੇ ਖਲੋ ਕੇ ਕਹਿ ਨਾ ਕਿ ਘੱਟ ਹੈ ਵੱਧ ਹੈ, ਕੀ ਘੱਟ ਹੈ ਕੀ ਵੱਧ ਹੈ, ਆਓ ਖਲੋ ਕੇ ਕਹੋ, ਬਹਿ ਕੇ ਗੱਲ ਕਰੋ। ਮਤਲਬ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਿਹੜੀ ਅੱਛੀ ਖਾਸੀ ਰੈਲੀ ਹੋਈ ਹੈ ਉਹ ਤੁਹਾਡੀਆਂ ਅੱਖਾਂ ਨੂੰ ਨਜ਼ਰ ਨਹੀਂ ਆਈ ਔਰ ਤੁਸੀਂ ਆਪਣੀ ਦਾਨਿਸ਼ਵਰੀ ਉਹਦੇ ਤੇ ਬਿਆਨ ਫਰਮਾ ਰਹੇ ਹੋ ਕਿ ਜੀ ਇਹ ਨਹੀਂ ਹੋਇਆ ਤੇ ਇਹ ਘੱਟ ਹੈ, ਤੇ ਕੀ ਤੁਹਾਡਾ ਕੀ ਉਹਦੇ 'ਚ ਹਿੱਸਾ ਹੈ? ਬਈ ਤੁਸੀਂ ਕੋਈ ਉੱਥੇ ਇੰਸਟ੍ਰਕਟਰ ਲੱਗੇ ਹੋਏ ਹੋ, ਡਾਇਰੈਕਸ਼ਨ ਦੇਣ ਵਾਸਤੇ ਬੈਠੇ ਹੋਏ ਹੋ, ਤੁਹਾਡਾ ਉਹਦੇ 'ਚ ਕੀ ਹਿੱਸਾ ਹੈ? ਤੁਸੀਂ ਆਪਣਾ ਕੀ ਉਹਦੇ ਵਿੱਚ ਹਿੱਸਾ ਪਾਇਆ ਇਹ ਤੇ ਦੱਸੋ ਨਾ, ਜਾਂ ਬਸ ਬਾਹਰ ਬਹਿ ਕੇ ਗੱਲਾਂ ਹੀ ਕਰਨੀਆਂ ਨੇ? ਕਿੱਡੀ ਮਾੜੀ ਗੱਲ ਹੈ। ਬਹਰਹਾਲ ਬਹੁਤ ਅੱਛੀ ਰੈਲੀ ਹੋਈ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਜਿੱਦਾਂ ਦਾ ਖਾਸ ਕਰਕੇ ਕਾਜ਼ ਨਾਲ ਤਾਲੁਕ ਸੀ ਉਹ ਇਹਦੇ ਵਿੱਚ ਸ਼ਾਮਲ ਹੋਏ ਔਰ ਖਾਲਿਸਤਾਨ ਉਹ ਲੋਕ ਜਿਨ੍ਹਾਂ ਦਾ ਮਕਸਦ ਪੰਜਾਬੀ ਜ਼ੁਬਾਨ ਨੂੰ ਉਹਦਾ ਬਣਦਾ ਮਕਾਮ ਦਿਵਾਉਣਾ ਹੈ, ਠੀਕ ਹੈ। ਔਰ ਉਹਦੇ ਵਿੱਚ ਜਿੰਨੇ ਵੀ ਲੋਕ ਸਨ ਉਹਨਾਂ ਦਾ ਕੋਈ ਪਰਸਨਲੀ ਐਸਾ ਕੋਈ ਏਜੰਡਾ ਨਹੀਂ ਹੈ, ਕੋਈ ਚੁਧਰਾਹਟ ਦਾ ਮਾਮਲਾ ਨਹੀਂ ਹੈ, ਕੁਛ ਐਸ ਲਾਲਚ ਨਹੀਂ ਹੈ, ਕਿਉਂਕਿ ਉਹ ਸਾਰੇ ਦੇ ਸਾਰੇ ਦੋਸਤ ਸਿਰਫ ਔਰ ਸਿਰਫ ਪੰਜਾਬੀ ਦਾ ਕਰਕੇ ਆਏ ਸਨ। ਮੇਰੇ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਉਹਨਾਂ ਵਾਸਤੇ ਜਿਹੜਾ ਹੈ ਨਾ ਉਹ ਦੁੱਖ ਹੈ ਕਿ ਬਈ ਤੁਸੀਂ ਸਿਰਫ ਔਰ ਸਿਰਫ ਆਪਣੇ ਖਾਸ ਚੁਧਰਾ, ਆਪਣੀ ਪ੍ਰਮੋਸ਼ਨ ਵਾਸਤੇ। ਔਰ ਦੇਖੋ, ਯਕੀਨ ਕਰੋ ਕਿ ਉਹ ਜਿਸ ਵੇਲੇ ਰੈਲੀ ਦਾ ਟਾਈਮ ਸੀ ਉਸ ਵੇਲੇ ਅਗਰ ਸੈਸ਼ਨ ਅੰਦਰ ਰੱਖਿਆ ਗਿਆ ਹੈ ਤੇ ਅੱਧੀ ਜ਼ੁਬਾਨ ਨਾਲ ਇੰਨਾ ਨਹੀਂ ਕਿਹਾ ਕਿ ਨਹੀਂ ਜੀ ਅਸੀਂ ਰੈਲੀ ਦੇ ਵਿੱਚ ਸ਼ਾਮਲ ਹੋਣਾ, ਤੇ ਬਾਕੀ ਸਾਰਾ ਦਿਨ ਪਿਆ ਹੀ ਹੋਇਆ ਨਾ, ਅਸੀਂ ਸੈਸ਼ਨ ਕਰ ਲਾਂਗੇ। ਲੇਕਿਨ ਨਹੀਂ, ਉਹਨਾਂ ਕੋਲ, ਕਿਉਂਕਿ ਉਹਨਾਂ ਨੂੰ ਸੀ ਸਾਡਾ ਕੈਮਰਾ, ਸਾਡਾ ਸਟੇਜ, ਸਾਡਾ ਮਾਈਕ ਨਾ ਕਿਤੇ ਹੋਰ ਕਿਸੇ ਕੋਲ ਚਲਾ ਜਾਵੇ। ਇਹ ਤੇ ਉਹਨਾਂ ਦੀ ਕਾਰਕਰਦਗੀ ਹੈ। ਤੇ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਕਰੋ ਕਿ ਜੋ ਅਸੀਂ ਰੈਲੀ ਕਰਕੇ ਆ ਗਏ ਆ, ਬਾਹਰ ਅਸੀਂ ਮੁਜ਼ਾਹਰਾ ਕੀਤਾ ਹੈ ਤੇ ਇਹ ਉੱਥੇ ਦੰਦੀਆਂ ਕੱਢਣ ਦੇ ਸਨ ਇੱਕ ਦੂਜੇ ਨਾਲ, ਹੀ ਹੋਰ ਕੋਈ ਵੀ ਨਹੀਂ, ਕੋਈ ਮਾਮਲਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਆਇੰਦਾ ਅਸੀਂ ਇਨਸ਼ਾਅੱਲਾ ਇੱਕ ਕੋਈ ਲਾਹੇ ਅਮਲ ਇਖਤਿਆਰ ਕਰਾਂਗੇ ਔਰ ਉਹਦੇ ਤੇ ਬਿਹਤਰ ਨਤਾਇਜ ਆਉਣਗੇ। ਅਸੀਂ ਪੂਰੀ ਉਮੀਦ ਆ। ਰੈਲੀ ਬਹੁਤ ਅੱਛੀ ਹੋਈ ਜਿਹਦੇ ਵਿੱਚ ਜ਼ਿੰਦਗੀ ਦੇ ਤਮਾਮ ਸ਼ੋਬਿਆਂ ਨਾਲ ਤਾਲੁਕ ਰੱਖਣ ਵਾਲੇ ਲੋਕਾਂ ਨੇ ਸ਼ਾਮਲ ਕੀਤਾ, ਛੋਟੇ ਬਾਲਾਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ, ਸਟੂਡੈਂਟਸ ਤੋਂ ਲੈ ਕੇ ਸ਼ਾਗਿਰਦਾਂ ਤੋਂ ਲੈ ਕੇ ਉਸਤਾਦਾਂ ਤੱਕ, ਔਰ ਮਿਹਨਤ ਕਸ਼ਾਂ ਤੋਂ ਲੈ ਕੇ ਆਪਣੇ ਜਿਹੜੇ ਕਾਰੋਬਾਰੀ ਲੋਕ ਨੇ ਉਹਨਾਂ ਤੱਕ, ਸਹਾਫੀਆਂ ਨੇ, ਅਦਾਕਾਰਾਂ ਨੇ, ਸ਼ਾਇਰਾਂ ਨੇ, ਫਨਕਾਰਾਂ ਨੇ, ਸਾਰਿਆਂ ਨੇ ਇਹਦੇ ਵਿੱਚ ਆਪਣਾ ਹਿੱਸਾ ਪਾਇਆ ਔਰ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ। ਬਹੁਤ ਮੁਹੱਬਤ, ਬਹੁਤ ਪਿਆਰ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਸ਼ੁਕਰੀਆ।